ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੇ ਨਾਲ 408 272 2500 ਤੇ ਕੰਟੈਕਟ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਤੁਹਾਡਾ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਾਰਨੀ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। 855 905 2575 ਤੇ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ ਪਹਿਲੀ ਖਬਰ ਤੋਂ ਜਿਹੜਾ ਗੱਲ ਕਰਾਂਗੇ, ਗੁਜਰਾਤ ਜਿਹੜੇ ਕਤਲੇਆਮ ਸੀ ਉਹਦੇ ਸੰਬੰਧੀ ਸੁਪਰੀਮ ਕੋਰਟ ਵੱਲੋਂ ਹੁਣ ਮੋਦੀ ਸਣੇ ਬਾਕੀਆਂ ਨੂੰ ਵੀ ਕਲੀਨ ਚਿੱਟ ਜੀ। ਬਿਲਕੁਲ ਜੀ। ਐਕਚੁਅਲੀ ਮਾਮਲਾ ਤਾਂ ਇਹ ਪੁਰਾਣਾ ਹੈ। 2002 ਦੇ ਵਿੱਚ ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਸੀਗੇ ਉਹਨੂੰ ਲੈ ਕੇ ਹੈ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ 22 ਆ ਇਹ ਤੋਂ 20 ਸਾਲ ਦਾ ਵਕਫਾ ਕੁਝ ਛੋਟਾ ਨਹੀਂ ਹੁੰਦਾ। 20 ਸਾਲਾਂ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ। ਜਿਵੇਂ ਉਦੋਂ ਜਿਹੜੇ ਮੁੱਖ ਮੰਤਰੀ ਸਨ, ਅੱਜ ਉਹ ਪ੍ਰਧਾਨ ਮੰਤਰੀ ਨੇ ਜੀ। ਸੁਪਰੀਮ ਕੋਰਟ ਨੇ ਗੁਜਰਾਤ ਦੇ ਉਦੋਂ ਦੇ ਮੁੱਖ ਮੰਤਰੀ ਤੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 63 ਹੋਰਨਾਂ ਨੂੰ 2002 ਦੇ ਗੁਜਰਾਤ ਦੰਗਿਆਂ ਦੇ ਵਿੱਚ ਸਿੱਟ ਦੇ ਵੱਲੋਂ ਦਿੱਤੀ ਕਲੀਨ ਚਿੱਟ ਵਾਲੇ ਫੈਸਲੇ ਨੂੰ ਬਰਕਰਾਰ ਰੱਖਿਆ। ਔਰ ਸੁਪਰੀਮ ਕੋਰਟ ਨੇ ਮਰਹੂਮ ਕਾਂਗਰਸੀ ਆਗੂ ਅਹਿਸਨ ਜਾਫਰੀ ਦੀ ਪਤਨੀ ਜ਼ਕੀਆ ਜਾਫਰੀ ਦੀ ਪਟੀਸ਼ਨ ਨੂੰ ਇਹ ਕਹਿ ਕੇ ਖਾਰਜ ਕਰਤਾ ਕਿ ਇਹ ਗੁਣ ਦੋਸ਼ਾਂ ਤੋਂ ਖਾਲੀ ਹੈ ਤੇ ਪਟੀਸ਼ਨ ਮਹਿਜ਼ ਇਸ ਮਸਲੇ ਨੂੰ ਭਖਦਾ ਰੱਖਣ ਲਈ ਦਾਖਲ ਕੀਤੀ ਗਈ ਹੈ। ਗੁਜਰਾਤ ਦੇ ਦੰਗਿਆਂ ਦੇ ਦੌਰਾਨ ਅਹਿਮਦਾਬਾਦ ਗੁਲਬਰਗ ਸੁਸਾਇਟੀ ਦੇ ਵਿੱਚ ਕਤਲੇਆਮ ਦੇ ਵਿੱਚ ਅਹਿਸਾਨ ਜਾਫਰੀ ਸਣੇ 68 ਜਾਣਿਆਂ ਦੀ ਜਾਨ ਚਲੀ ਗਈ ਸੀ। 3 ਦਿਨ ਤੱਕ ਦੰਗੇ ਗੁਜਰਾਤ ਦੇ ਵਿੱਚ ਹੋਏ ਸੀ ਤੇ 1000 ਤੋਂ ਵੱਧ ਲੋਕ ਰਿਕਾਰਡ ਦੇ ਮੁਤਾਬਕ ਮਾਰੇ ਗਏ ਸੀ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਸੀਗੇ। ਜਿਹੜੀ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਦੇ ਪੁੱਤ ਤਨਵੀਰ ਜਾਫਰੀ ਨੇ ਇਹ ਗੱਲ ਕਹੀ ਹੈ ਕਿ ਉਹਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ਾ ਹੋਈ ਹੈ, ਜਦੋਂ ਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਟਵੀਟ ਕਰਕੇ ਇਹ ਗੱਲ ਕਹੀ ਹੈ ਕਿ ਇਹ ਸੱਚਾਈ ਦੀ ਜਿੱਤ ਹੋਈ ਹੈ। ਕੀ ਇਹ ਮਾਮਲਾ ਇੱਥੇ ਹੁਣ ਇਹ ਸਮਾਪਤ ਸਮਝਿਆ ਜਾਵੇ ਜਾਂ ਇਹ ਰਿਵਿਊ ਪਟੀਸ਼ਨ ਜਿਹੜੀ ਉਹ ਪੈਂਦੀ ਆ, ਕਿਉਂਕਿ ਇਹ ਸਿੰਗਲ ਬੈਂਚ ਨੇ ਫੈਸਲਾ ਜਿਹੜਾ ਉਹ ਦਿੱਤਾ ਹੈ। ਇਹਦੀ ਵੈਸੇ ਰਿਵਿਊ ਪਟੀਸ਼ਨ ਜਿਹੜੀ ਉਹ ਡਬਲ ਬੈਂਚ ਦੇ ਉੱਤੇ ਪੈ ਸਕਦੀ ਹੈ, ਪਰ ਜਿਵੇਂ ਆਪਾਂ ਜਾਣਦੇ ਹਾਂ ਕਿ ਚਾਹੇ ਜਿਹੜੇ ਇਹੋ ਜਿਹੇ ਮਾਮਲੇ ਹੁੰਦੇ ਆ ਉਹ ਅਕਸਰ ਲਮਕਾ ਦਿੱਤੇ ਜਾਂਦੇ ਆ, ਕਿੰਨੇ ਕੁ ਲੰਬੇ ਖਿੱਚੇ ਜਾਂਦੇ ਆ। ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਕਿ 2002 ਦਾ ਇਹ ਮਾਮਲਾ ਹੈ, ਪਰ 22 ਦੇ ਵਿੱਚ ਗੱਲ ਜਿਹੜੀ ਆਪਾਂ ਕਰ ਰਹੇ ਹਾਂ 20 ਸਾਲ ਜਿਹੜੇ ਉਹ ਹੋ ਗਏ, 2 ਦਹਾਕੇ। ਜੀ ਬਿਲਕੁਲ। ਅਗਲੀ ਖਬਰ ਵੱਲ ਵਧੀਏ। ਸੱਤਾ ਤੇ ਲੰਬਾ ਸਮਾਂ ਕਾਬਜ਼ ਰਹੇ ਆਗੂਆਂ ਤੋਂ ਬਿਨਾਂ ਪੰਨੂ ਸਾਹਿਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਜੀ। ਬਿਲਕੁਲ ਜੀ, ਸੈਸ਼ਨ ਸ਼ੁਰੂ ਹੋਇਆ ਔਰ ਇਹਦੇ ਵਿੱਚ ਉਹ ਲੋਕ ਨਹੀਂ ਹੈਗੇ ਜਿਹੜੇ 70 ਸਾਲਾਂ ਤੋਂ ਲਗਭਗ ਇਸ ਸੱਤਾ ਦੇ ਉੱਤੇ ਕਾਬਜ਼ ਰਹੇ। ਜਿਵੇਂ ਇਸ ਵੇਲੇ ਇੱਕ ਜ਼ਿਕਰ ਜਿਹੜਾ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਉਹ ਗੀਤ ਦੀ ਵਜ੍ਹਾ ਕਰਕੇ ਚੱਲ ਰਿਹਾ SYL ਦਾ। SYL ਦੇ ਵਾਸਤੇ ਕਸੂਰਵਾਰ ਕੌਣ ਨੇ ਤੇ ਕਿਹਦਾ ਕੀ ਰੋਲ ਰਿਹਾ। ਕੱਲ ਮੈਨੂੰ ਕੋਈ ਕਹਿ ਰਿਹਾ ਸੀ ਕਿ ਉਹ ਲੋਕ ਗੂਗਲ ਕਰ ਰਹੇ ਆ। ਮੈਂ ਕਿਹਾ ਗੂਗਲ ਦੇ ਉੱਤੇ ਤਾਂ ਜਾਣਕਾਰੀ ਉਹ ਮਿਲਣੀ ਹੈ ਨਾ ਜਿਹੜੀ ਕਿਸੇ ਨੇ ਪਾਈ ਹੋਈ ਆ। ਉਂਝ ਜਿਹੜੀ ਜਾਣਕਾਰੀ ਜਿਹੜੀ ਹੰਡਾਈ ਹੋਈ ਆ ਉਹ ਲੋਕਾਂ ਕੋਲੇ ਵੱਖਰੀ ਜਾਣਕਾਰੀ ਹੈ।
ਜੀ ਕਿ ਇਹਦੇ ਵਾਸਤੇ ਕੌਣ ਲੋਕ ਜ਼ਿੰਮੇਵਾਰ ਨੇ ਤੇ ਕਿੰਨਾ ਲੋਕਾਂ ਨੂੰ ਬਾਰ-ਬਾਰ ਪੰਜਾਬ ਵਾਲਿਆਂ ਨੇ ਸੱਤਾ ਸੌਂਪੀ, ਚਾਹੇ ਉਹ ਬਾਦਲ ਪਰਿਵਾਰ ਹੈ ਤੇ ਚਾਹੇ ਉਹ ਕੈਪਟਨ ਧੜਾ ਹੈ। ਇਹਨਾਂ ਕੋਲ ਹੀ ਸੱਤਾ ਰਹੀ ਨਾ ਜ਼ਿਆਦਾ। 5 ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ, 2 ਵਾਰੀ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ। ਦੋਨੋਂ ਚੋਣ ਹਾਰ ਗਏ, ਜੀ ਵਿਧਾਨ ਸਭਾ 'ਚ ਹੈ ਨਹੀਂ ਗਏ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ, ਚੋਣ ਹਾਰ ਗਏ। ਚਲੋ ਮੈਂਬਰ ਪਾਰਲੀਮੈਂਟ ਜ਼ਰੂਰ ਉਹ ਹੈਗੇ ਨੇ, ਵਿਧਾਨ ਸਭਾ 'ਚ ਨਹੀਂ ਆ ਸਕੇ। ਬਿਕਰਮ ਮਜੀਠੀਆ ਜਿਹੜੇ ਬਾਹਾਂ ਟੰਗ ਕੇ ਤੇ ਗਾਲਾਂ ਵਾਲੀ ਭਾਸ਼ਾ ਤੱਕ ਵੀ ਵਿਧਾਨ ਸਭਾ ਦੇ ਵਿੱਚ ਵਰਤਦੇ ਰਹੇ, ਚੋਣ ਹਾਰ ਗਏ। ਨਵਜੋਤ ਸਿੰਘ ਸਿੱਧੂ ਚੋਣ ਹਾਰ ਗਏ। ਵੱਡੇ ਵੱਡੇ ਦਿੱਗਜ ਜਿਹੜੇ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਜਿਹੜੇ ਅਸਲ ਮੁੱਦੇ ਸੀਗੇ ਉਹਨਾਂ ਜੀ ਤੋਂ ਧਿਆਨ ਡਾਈਵਰਟ ਕਰਕੇ ਨਿੱਜੀ ਪੱਧਰ ਦੇ ਉੱਤੇ ਗਾਲਾਂ ਦੇਣ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ, ਉਹ ਲਗਭਗ ਸਾਰੇ ਦੇ ਸਾਰੇ ਹਾਰ ਗਏ। ਕੁਝ ਨਵੇਂ ਨੇ, ਕੁਝ ਪੁਰਾਣੇ ਨੇ। ਪੁਰਾਣੇ ਘੱਟ ਨੇ ਜਿਹੜੇ, ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਪਾਂ, ਕਿਉਂਕਿ ਉਹ ਇਹ ਉਹਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਸੈਕੰਡ ਟਰਮ ਹੈ। ਕੁਝ ਜਿਹੜੇ ਪਿਛਲੀ ਵਾਰੀ ਜਿੱਤੇ ਸੀਗੇ ਉਹ ਹੈਗੇ ਆ, ਤੇ ਨਵੇਂ ਜਿਹੜੇ ਉਹ ਮੈਕਸੀਮਮ ਨੇ, ਕਿਉਂਕਿ ਹੈ 92 ਨੇ ਇਸ ਵਾਰੀ ਮੁੱਖ ਮੰਤਰੀ ਤੋਂ ਇਲਾਵਾ 91 ਨੇ। ਜਦੋਂ ਕੱਲ ਥੋੜੀ ਜਿਹੀ ਕੋਈ ਗੱਲ ਹੁੰਦੀ ਸੀਗੀ, ਜਦੋਂ ਕਾਂਗਰਸ ਵਾਲੇ ਘੇਰਨ ਦੇ ਯਤਨ ਕਰਦੇ ਸੀ, ਜਦੋਂ 90 91 ਇਕੱਠੇ ਹਾਲ ਕਰਕੇ ਪੈਂਦੇ ਤੇ ਉਹ ਫਿਰ ਜਿਹੜਾ ਜੀ ਉਹ ਚੁੱਪ ਕਰਵਾ ਦਿੰਦੇ। ਇਹ ਕੁਝ ਜਿਹੜੀਆਂ ਚੀਜ਼ਾਂ ਸੀ ਉਹ ਵੇਖਣ ਨੂੰ ਮਿਲੀਆਂ। ਪਰ ਇੱਕ ਗੱਲ ਜ਼ਰੂਰ ਰਹੀ ਕਿ ਉਹ ਜਿਹੜੀ ਭਾਸ਼ਾ ਕਿਸੇ ਵੇਲੇ, ਜਿਹਨੂੰ ਵੈਸੇ ਪਾਰਲੀਮੈਂਟਰੀ ਲੈਂਗੁਏਜ ਇਹ ਕਹਿੰਦੇ ਆ, ਇਹਨਾਂ ਦੀ ਭਾਸ਼ਾ ਦੇ ਵਿੱਚ ਹੁੰਦੀ ਜਿਹੜੀ ਨੀਵੇਂ ਪੱਧਰ ਦੀ ਸੀ, ਉਹ ਨਹੀਂ ਵਰਤੀ ਗਈ, ਔਰ ਨਹੀਂ ਵਰਤੀ ਵੀ ਨਹੀਂ ਜਾਣੀ ਉਹ ਚਾਹੀਦੀ। ਅਜੇ ਸੈਸ਼ਨ ਸ਼ੁਰੂ ਹੋਇਆ, ਇਹ ਸੈਸ਼ਨ ਦੀ ਥੋੜੀ ਨਵੇਕਲੀ ਗੱਲ ਇਹ ਵੀ ਰਹੀ ਕਿ ਜਿਹੜੇ ਦੁਨੀਆ ਤੋਂ ਤੁਰ ਗਏ ਲੋਕ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੈਸ਼ਨ 2 ਘੰਟੇ ਲਈ ਉਠਾਇਆ ਤੇ ਮੁੜ ਕੇ ਕੰਮ ਲਈ ਫੇਰ ਜੁੜ ਗਿਆ। ਨਹੀਂ ਤਾਂ ਹੁਣ ਤੱਕ ਇਹ ਰਵਾਇਤ ਰਹੀ ਆ ਕਿ ਪਹਿਲੇ ਦਿਨ ਸ਼ਰਧਾਂਜਲੀਆਂ ਦੇ ਕੇ ਸੈਸ਼ਨ ਦਿਨ ਭਰ ਲਈ ਉਠਾ ਦਿੱਤਾ ਜਾਂਦਾ। ਇਹ ਗੱਲ ਬੜੀ ਵਾਰੀ ਚੱਲਦੀ ਰਹੀ ਆ ਕਿ ਦਿਨ ਭਰ ਲਈ ਕਿਉਂ ਉਠਾਉਣੇ ਆ, ਤੁਸੀਂ ਦਿਓ, ਕੋਈ ਸਮੱਸਿਆ ਨਹੀਂ, ਸ਼ਰਧਾਂਜਲੀਆਂ ਦਿਓ, ਪਰ ਦੁਬਾਰਾ ਜਿਹੜਾ ਜੀ ਕੰਮ ਤਾਂ ਕਰੋ। ਇਹ ਪਹਿਲੀ ਵਾਰੀ ਸੀਗਾ ਕਿ ਸੈਸ਼ਨ ਦੁਬਾਰਾ ਜੁੜਿਆ, ਰਾਜਪਾਲ ਦਾ ਭਾਸ਼ਣ ਹੋਇਆ ਤੇ ਉਹਦੇ ਉੱਤੇ ਬਹਿਸ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ। ਕੁਝ ਮਾਮਲਿਆਂ ਦੇ ਉੱਤੇ ਗਰਮੀ ਵੀ ਦੀ ਸੀ, ਪਰ ਬਹੁਤ ਘੱਟ ਦੇ ਉੱਤੇ ਗਰਮੀ ਇੰਨੀ ਕਿ ਜਿਹੜੀ ਕਿ ਮਿੰਟਾਂ ਦੇ ਵਿੱਚ ਦੁਬਾਰਾ ਸਮੇਟ ਲਈ ਜਾਂਦੀ ਸੀਗੀ, ਔਰ ਉਹ ਬਹੁਤ ਜ਼ਿਆਦਾ ਅੱਗੇ ਨਹੀਂ ਵਧੀ। ਹਾਂ, ਕੁਝ ਜਿਹੜੇ ਮਾਮਲੇ ਸੀ ਉਹ ਹਾਸੇ ਠੱਠੇ ਦੇ ਰੂਪ ਦੇ ਵਿੱਚ ਵੀ ਚੱਲਦੇ ਰਹੇ। ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉੱਠਿਆ, ਜਿਹੜਾ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਲੰਮਾ ਕੀਤਾ ਜਾਵੇ, ਇਹ ਵੀ ਮੁੱਦਾ ਉੱਠਿਆ। ਕੁਝ ਸਮੇਂ ਦੇ ਵਾਸਤੇ ਕੁਲਦੀਪ ਸਿੰਘ ਢਾਲੀਵਾਲ ਤੇ ਸੁਖਪਾਲ ਖਹਿਰੇ ਦੇ ਵਿਚਾਲੇ ਬਹਿਸਬਾਜ਼ੀ ਵੀ ਹੋਈ। ਉਂਝ ਵੈਸੇ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਉਠਾਈ ਕਿ ਜਦੋਂ ਤੁਸੀਂ ਇੱਧਰ ਬੈਠੇ ਹੁੰਦੇ ਸੀਗੇ ਵਿਰੋਧੀ ਧਿਰ ਵਾਲੇ ਪਾਸੇ, ਉਦੋਂ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਸੀ, ਹੁਣ ਉਹ ਮੁੱਦੇ ਭੁੱਲ ਗਏ। ਤੇ ਇਹਦੇ ਉੱਤੇ ਚੁਟਕੀ ਲੈ ਲਈ ਸੁਨਾਮ ਤੋਂ ਜਿਹੜੇ ਵਿਧਾਇਕ ਨੇ ਅਮਨ ਅਰੋੜਾ ਨੇ, ਕਹਿੰਦੇ ਖਹਿਰਾ ਸਾਹਿਬ ਤੁਹਾਡਾ ਦਰਦ ਸਮਝ ਆਉਂਦਾ, ਤੁਸੀਂ ਪਹਿਲਾਂ ਵੀ ਉਧਰ ਹੀ ਬੈਠੇ ਸੀ ਤੇ ਹੁਣ ਵੀ ਉਧਰ ਹੀ ਬੈਠੇ ਹੋ, ਭਾਵ ਕਿ ਤੁਸੀਂ ਵਿਰੋਧੀ ਧਿਰ ਤੱਕ ਜਿਹੜੀ ਉਹ ਸੀਮਤ ਰਹਿ ਗਏ। ਅੱਜ ਜਿਹੜਾ ਸਵਾਲ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਸੀ, ਜਿਹਦੇ ਉੱਤੇ ਸਵਾਲ ਕਰ ਰਹੇ ਵਿਰੋਧੀ ਧਿਰਾਂ ਵਾਲੇ, ਉਹਦਾ ਜਵਾਬ ਮੁੱਖ ਮੰਤਰੀ ਦੇਣਗੇ। ਬਹੁਤੀਆਂ ਨਿਗਾਹਾਂ ਜਿਹੜੀਆਂ ਉਹ 27 ਤਰੀਕ ਦੇ ਉੱਤੇ ਲੱਗੀਆਂ ਰਹਿਣਗੀਆਂ, ਕਿਉਂਕਿ ਉਸ ਦਿਨ ਪੰਜਾਬ ਦਾ ਪਲੇਠਾ ਬਜਟ ਪੇਸ਼ ਕਰੂਗੀ ਆਮ ਆਦਮੀ ਪਾਰਟੀ ਦੀ ਸਰਕਾਰ, ਔਰ ਇਸ ਬਜਟ ਦੇ ਵਿੱਚ ਸਿਹਤ ਤੇ ਸਿੱਖਿਆ ਨੂੰ ਲੈ ਕੇ ਕਿੰਨੇ ਪੈਸੇ ਰੱਖੇ ਜਾਂਦੇ ਆ, ਕੀ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ, ਇਹਦੇ ਉੱਤੇ ਬਹੁਤੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ। ਜੀ ਅਗਲੀ ਖਬਰ ਦੇ ਵੱਲ ਵਧੀਏ ਪਨੂ ਸਾਹਿਬ, ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ, ਤਾਂ ਹੁਣ ਤਾਰਾਂ ਫਤਿਆਬਾਦ ਦੇ ਨਾਲ ਵੀ ਜੁੜ ਗਈਆਂ ਨੇ ਜੀ। ਦੇਖੋ, ਇਹ ਜਿਹੜਾ ਕਤਲ ਦਾ ਮਾਮਲਾ ਇੰਨਾ ਜਿਹੜਾ ਗੰਭੀਰ ਤੇ ਉਲਝਿਆ ਹੋਇਆ, ਇਹ ਤਾਣੀ ਸੁਲਝ ਜਾਊਗੀ ਜਾਂ ਕਦੋਂ ਤੱਕ ਸੁਲਝੂਗੀ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਜਿਹੜੇ ਇੱਥੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਆ, ਉਹਦੇ ਮੁਖੀ ਪ੍ਰਮੋਦ ਬਾਨ ਹੋਰਾਂ ਨੇ ਇਹ ਗੱਲ ਆਖੀ ਆ
ਜੀ ਕਿ ਇਸ ਕਤਲकांड ਦੇ ਵਿੱਚ ਲਾਰੈਂਸ ਬਿਸ਼ਨੋਈ ਇਸ ਸਾਜ਼ਿਸ਼ ਦੇ ਵਿੱਚ ਮੋਹਰਾ ਹੂੰ ਤੇ ਮਾਸਟਰਮਾਈਂਡ ਹੈ। ਜੀ ਉਹਨਾਂ ਨੇ ਇਹ ਗੱਲ ਵੀ ਜਿਹੜੀ ਕਹੀ ਆ ਕਿ ਮੂਸੇ ਵਾਲੇ ਦੇ ਕਤਲ ਦੀ ਸਾਜ਼ਿਸ਼ ਸਿਰਫ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੁੰਦੀ ਹੈ ਹੂੰ ਤੇ ਉਹਦੇ ਉੱਤੇ ਹੀ ਆ ਕੇ ਖਤਮ ਹੋ ਜਾਂਦੀ ਹੈ। ਜੀ ਪਰ ਇਹਦੇ ਵਿੱਚ ਜਿਹੜਾ ਗੰਭੀਰ ਮੁੱਦਾ ਹੈ ਉਹ ਇਹ ਹੈ ਕਿ ਕਈ ਸੂਬਿਆਂ ਤੱਕ ਇਹਦੀਆਂ ਤਾਰਾਂ ਜੁੜੀਆਂ ਨੇ। ਗੰਭੀਰ ਇਸ ਕਰਕੇ ਆ ਕਿ ਜੇਲ੍ਹ ਦੇ ਵਿੱਚੋਂ ਬਹਿ ਕੇ ਉਹਨੇ ਐਸਾ ਤਾਣਾ ਬਾਣਾ ਜਿਹੜਾ ਉਹ ਬਣਾਇਆ ਹੋਇਆ ਕਿ ਇਹ ਸਮਝ ਤੋਂ ਪਰੇ ਜਾਪ ਰਿਹਾ ਕਿ ਕਿੱਥੇ ਕਿੱਥੇ ਕਿਵੇਂ। ਇਟ ਮੀਨਸ ਕਿ ਜੇ ਬੰਦਾ 24 ਘੰਟੇ ਫੋਨ ਦੇ ਉੱਤੇ ਰਹਿੰਦਾ ਜੀ ਤੇ ਤਾਂ ਉਹ ਇੰਨਾ ਤਾਣਾ ਬਾਣਾ ਹੈਂਡਲ ਕਰ ਸਕਦਾ। ਤੇ ਉਹ ਤਿਹਾੜ ਜੇਲ੍ਹ ਦੇ ਵਿੱਚ ਹੈ। ਤਿਹਾੜ ਜੇਲ੍ਹ ਦੇ ਵਿੱਚ ਇੰਨਾ ਫੋਨ ਵਰਤਣ ਦੇ ਵਾਸਤੇ ਉਹਨੂੰ ਜਿਹੜੀ ਖੁੱਲ੍ਹ ਦਿੱਤੀ ਜਾਂਦੀ ਰਹੀ ਆ, ਉਹ ਬੜੇ ਸਾਰੇ ਸਵਾਲ ਖੜੇ ਕਰ ਰਹੀ ਆ। ਔਰ ਦੂਜੇ ਸਵਾਲ ਜਿਹੜੇ ਪ੍ਰਮੋਦ ਬਾਨ ਹੋਰਾਂ ਨੇ ਵੀ ਖੜੇ ਕੀਤੇ ਨੇ ਉਹ ਇਹ ਨੇ ਕਿ ਉਹਦੇ ਦੋ ਸਾਥੀ, ਜਿਹਦੇ ਚ ਉਹਦਾ ਇੱਕ ਭਰਾ ਵੀ ਸ਼ਾਮਿਲ ਹੈ, ਉਹਨਾਂ ਦੋਨਾਂ ਦੇ ਜਾਲੀ ਪਾਸਪੋਰਟ ਬਣਾਏ ਜਾਂਦੇ ਆ ਦਿੱਲੀ ਤੇ ਹਰਿਆਣੇ ਤੋਂ। ਜੀ ਔਰ ਇਹ ਜਾਲੀ ਪਾਸਪੋਰਟਾਂ ਦੇ ਉੱਤੇ ਉਹਨਾਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ। ਹੁਣ ਇਹ ਨਹੀਂ ਪਤਾ ਕਿ ਇਹ ਤਾਂ ਦੋ ਸਾਹਮਣੇ ਆ ਗਏ ਕਿ ਕਿੰਨੇ ਲੋਕ ਇਸ ਤਰ੍ਹਾਂ ਦੇ ਜਾਲੀ ਪਾਸਪੋਰਟਾਂ ਦੇ ਉੱਤੇ ਵਿਦੇਸ਼ ਦੇ ਵਿੱਚ ਜਿਹੜਾ ਉਹ ਜਾ ਕੇ ਲੁਕ ਗਏ ਹੋਏ ਨੇ। ਜੀ ਫਤਿਆਬਾਦ ਸ਼ਹਿਰ ਦੇ ਇੱਕ ਹੋਟਲ ਦੀਆਂ ਤਾਰਾਂ ਜਿਹੜੀਆਂ ਇਸ ਕਤਲ ਦੇ ਨਾਲ ਜੁੜੀਆਂ ਨੇ। ਤਾਰਾਂ ਇਸ ਪੱਖੋਂ ਜੁੜੀਆਂ ਨੇ ਕਿ ਕਾਤਲ ਉੱਥੇ 14 ਘੰਟੇ ਰੁਕੇ ਹੋਟਲ ਦੇ ਵਿੱਚ। ਇਹਨਾਂ ਦੀ ਗਿਣਤੀ 4 ਦੱਸੀ ਜਾਂਦੀ ਹੈ। ਜੀ ਝੱਜਰ ਦੇ ਇੱਕ ਵਿਅਕਤੀ ਦੀ ਆਈਡੀ ਦੇ ਉੱਤੇ ਹੋਟਲ ਦਾ ਕਮਰਾ ਬੁੱਕ ਕਰਵਾਇਆ ਗਿਆ ਸੀਗਾ। ਜਿਹੜੀ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਹੈ ਜੀ ਉਹਨੇ ਹੋਟਲ ਸਾਂਵਰੀਆ ਉਹਦੇ 2 ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਹੋਟਲ ਦੇ ਮੁੱਖ ਪ੍ਰਬੰਧਕ ਨੂੰ ਵੀ ਪੁੱਛ ਪੜਤਾਲ ਲਈ ਦਿੱਲੀ ਲਿਜਾਇਆ ਗਿਆ ਸੀ, ਪਰ ਤਫਤੀਸ਼ ਪੂਰੀ ਹੋਣ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ ਕਿਉਂਕਿ ਉਹਦਾ ਕੋਈ ਕਸੂਰ ਨਹੀਂ ਪਾਇਆ ਗਿਆ ਇਹਦੇ ਚ। ਸ਼ਾਰਪ ਸ਼ੂਟਰ ਸਾਬਕਾ ਫੌਜੀ ਪ੍ਰਿਆਵਰਤ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਦੀ ਨਿਗਾਹ ਫਤਿਆਬਾਦ ਦੇ ਭੱਟੂ ਰੋਡ ਦੇ ਉੱਤੇ ਸਥਿਤ ਹੋਟਲ ਸਾਂਵਰੀਆ ਦੇ ਉੱਤੇ ਲੱਗੀ ਹੋਈ ਸੀ। ਜੀ ਔਰ 30 ਮਈ ਨੂੰ ਦੁਪਹਿਰੇ 2 ਵਜੇ ਬਿੱਲ ਦੇਣ ਤੋਂ ਬਾਅਦ ਇਹ 4 ਜਿਹੜੇ ਵਿਅਕਤੀ ਸੀ ਕਤਲ ਦੇ ਵਿੱਚ ਜਿਹੜੇ ਸ਼ਾਮਲ ਸੀਗੇ ਉਹ ਇੱਥੋਂ ਚਲੇ ਗਏ। ਹੋਟਲ ਦਾ ਕਮਰਾ ਇੱਕ ਜਿਹੜੇ ਵਿਅਕਤੀ ਦੇ ਨਾਂ ਦੇ ਉੱਤੇ ਲਿਆ ਗਿਆ, ਉਹਦੀ ਆਈਡੀ ਦੀ ਕਾਪੀ ਪੁਲਿਸ ਦੇ ਕੋਲੇ, ਦਿੱਲੀ ਪੁਲਿਸ ਦੇ ਕੋਲੇ ਆ ਗਈ ਆ। ਇਹ ਵਿਅਕਤੀ ਜਿਹੜਾ ਅਪਰਾਧਕ ਟਾਈਪ ਦਾ ਕਿਹਾ ਜਾ ਰਿਹਾ, ਜਿਹਦੇ ਉੱਤੇ ਕਈ ਕੇਸ ਦਰਜ ਨੇ ਔਰ ਉਹਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਉਧਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਫੋਰਚੂਨਰ ਗੱਡੀ ਆ ਜਿਹਦੇ ਰਾਹੀਂ ਬਠਿੰਡੇ ਦੇ ਵਿੱਚ ਹਥਿਆਰਾਂ ਦੀ ਡਿਲੀਵਰੀ ਕੀਤੀ ਗਈ, ਉਹਦੀਆਂ ਕੁਝ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਉਹਦੇ ਤੋਂ ਬਾਅਦ ਇਸ ਪਾਸੇ ਵੱਲ ਵੀ ਨਿਗਾਹ ਲੱਗੀ ਹੈ ਕਿ ਇਹ ਗੱਡੀ ਇਹ ਹਥਿਆਰ ਚੁੱਕ ਕੇ ਕਿੱਥੋਂ ਲੈ ਕੇ ਆਈ ਤੇ ਬਠਿੰਡਾ ਡਿਲੀਵਰ ਕਰਨ ਤੋਂ ਬਾਅਦ ਫਿਰ ਅੱਗੋਂ ਮਾਨਸਾ ਕਿਹੜੇ ਤਰੀਕੇ ਦੇ ਨਾਲ ਇਹ ਹਥਿਆਰ ਪਹੁੰਚਾਏ ਗਏ। ਜੀ 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 ਅਗਲੇ ਮਸਲੇ ਵੱਲ ਵਧੀਏ। ਰਾਹੁਲ ਗਾਂਧੀ ਈਡੀ ਦੀਆਂ ਪੇਸ਼ੀਆਂ ਤੋਂ ਤਾਂ ਮਸਾਂ ਉਹਨੇ ਖਹਿੜਾ ਛੁਡਾਇਆ ਸੀਗਾ ਪੰਨੂ ਸਾਹਿਬ, ਤੇ ਘਰ ਦੀ ਤੋੜ ਫੋੜ ਹੋ ਗਈ, ਦਫ਼ਤਰ ਦੀ, ਸੌਰੀ ਮਾਫ ਕਰਨਾ। ਇਹ ਜਿਹੜੀ ਸੀਪੀਆਈ ਐਮ ਦਾ ਵਿਦਿਆਰਥੀ ਵਿੰਗ ਹੈ ਜੀ, SFI, ਇਹ ਕਿਹਾ ਗਿਆ ਕਿ ਉਹਦੇ SFI ਦੇ ਮੈਂਬਰਾਂ ਨੇ ਵਾਇਨਾਡ ਦੇ ਵਿੱਚ ਸਥਿਤ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਲੋਕਲ ਦਫ਼ਤਰ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਜਿਹੜੀ ਉਹ ਕੀਤੀ ਹੈ। SFI ਦੇ ਵੱਲੋਂ ਗਾਂਧੀ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਰੋਸ ਮਾਰਚ ਹਿੰਸਕ ਰੂਪ ਧਾਰਨ ਕਰ ਗਿਆ। ਪੁਲਿਸ ਨੇ 8 ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ। ਮੁੱਖ ਮੰਤਰੀ ਪਿਨਾਰੀ ਵਿਜਨ ਨੇ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। SFI ਦੇ ਜਿਹੜੇ ਇਹ ਵਰਕਰ ਨੇ ਉਹ ਜੰਗਲਾਤ ਖੇਤਰ ਦੇ ਦੁਆਲੇ ਬਫਰ ਜ਼ੋਨ ਰਾਹੀਂ ਜ਼ੋਨ ਜਾਰੀ ਕੀਤੇ ਜਾਣ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਨੇ। ਜਿਹੜੇ ਵਰਕਰ ਨੇ ਉਹਨਾਂ ਨੇ ਵਾਇਨਾਡ ਜ਼ਿਲ੍ਹੇ ਦੇ ਵਿੱਚ ਕਾਂਗਰਸ ਸੰਸਦ ਮੈਂਬਰ ਦੇ ਕਲਪੇਟਾ ਸਥਿਤ ਦਫ਼ਤਰ ਦੇ ਵੱਲ ਨੂੰ ਰੋਸ ਮਾਰਚ ਕੀਤਾ, ਦਫ਼ਤਰ ਦੀ ਭੰਨ ਤੋੜ ਕੀਤੀ। ਇੱਕ ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ। ਇਸ ਵੀਡੀਓ ਦੇ ਵਿੱਚ ਜਿਹੜੇ ਇਹ ਵਰਕਰ ਨੇ ਉਹ ਬਾਰੀਆਂ ਦੇ ਉੱਤੇ ਚੜੇ ਹੋਏ ਨੇ ਦਫ਼ਤਰ ਦੀਆਂ ਤੇ ਉਹਦੀ ਭੰਨ ਤੋੜ ਦਫ਼ਤਰ ਦੀ
ਕਰ ਰਹੇ ਨੇ। ਹੂੰ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਉੱਥੋਂ ਦੀ ਜਿਹੜੀ ਸਰਕਾਰ ਹੈ ਕੇਰਲ ਦੀ, ਉਹਦੀ ਸ਼ਹਿ ਦੇ ਉੱਤੇ ਇਹ ਦਫ਼ਤਰ ਦੀ ਭੰਨ ਤੋੜ ਕੀਤੀ ਗਈ ਆ। ਜਦੋਂ ਕਿ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਅਜਿਹੀਆਂ ਹਿੰਸਕ ਵਾਰਦਾਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਨਾ ਹਿੰਸਕ ਵਾਰਦਾਤਾਂ ਕਰਨ ਵਾਲਿਆਂ ਨੂੰ ਜਿਹੜਾ ਉਹ ਬਰਦਾਸ਼ਤ ਕਰਾਂਗੇ। ਗਾਂਧੀ ਦੇ ਦਫ਼ਤਰ ਤੇ ਹਮਲੇ ਤੋਂ ਬਾਅਦ ਕਾਂਗਰਸੀ ਵਰਕਰਾਂ, ਜਿਨ੍ਹਾਂ ਦੇ ਵਿੱਚ ਯੂਥ ਕਾਂਗਰਸ ਤੇ ਕੇਰਲਾ ਵਿਦਿਆਰਥੀ ਯੂਨੀਅਨ ਦੇ ਮੈਂਬਰ ਸ਼ਾਮਲ ਨੇ, ਉਹਨਾਂ ਨੇ ਵੀ ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਨੇ। ਇਹਦੇ ਪਿੱਛੇ ਕਾਰਨ ਜਿਹੜੇ ਮੇਨ ਕੀ ਰਹੇ ਕਿ ਉਹਦੇ ਦਫ਼ਤਰ ਦੇ ਉੱਤੇ ਜਾ ਕੇ ਏਡਾ ਹਮਲਾ ਜਿਹੜਾ ਉਹ ਕਰ ਦੇਣਾ? ਕਿਉਂਕਿ ਕੇਰਲਾ ਦੇ ਵਿੱਚ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਬਹੁਤ ਘੱਟ ਹੁੰਦੀਆਂ ਨੇ ਕਿ ਇਸ ਕਿਸਮ ਦੀ ਹਿੰਸਾ ਵਗੈਰਾ ਜਿਹੜੀ ਉਹ ਹੋ ਜਾਵੇ। ਹੋ ਸਕਦਾ ਇਹਦੇ ਪਿੱਛੇ ਕੋਈ ਕਹਾਣੀ ਜਿਹੜੀ ਉਹ ਹੋਰ ਹੋਵੇ। ਕਈ ਵਾਰੀ ਧਿਆਨ ਡਾਇਵਰਟ ਕਰਨ ਦੇ ਵਾਸਤੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਸਿਆਸਤਦਾਨ ਕਾਫੀ ਹੱਦ ਤੱਕ ਧਿਆਨ ਡਾਇਵਰਟ ਕਰਨ ਦੇ ਵਿੱਚ ਸਫਲ ਵੀ ਅਕਸਰ ਹੋ ਜਾਂਦੇ। ਜੀ, ਅਗਲੇ ਮਸਲੇ ਦੀ ਗੱਲ ਕਰੀਏ ਪਨੂ ਸਾਹਿਬ, ਬੱਸਾਂ ਦੀ ਖਰੀਦ ਸੰਬੰਧੀ ਘਪਲੇ ਦੇ ਵਿੱਚ ਘਿਰ ਗਏ ਰਾਜਾ ਵੜਿੰਗ ਕਾਂਗਰਸ ਦੇ ਕਾਫੀ ਸਰਗਰਮ ਲੀਡਰ ਨੇ ਜੀ। ਬਿਲਕੁਲ ਜੀ, ਐਕਚੁਅਲੀ ਕੀ ਆ ਇਹ ਇੱਕ ਤਾਂ ਜਿਹੜੀ ਬਾਡੀ ਲਾਈ ਜਾਂਦੀ ਆ ਉਸ ਮਸਲੇ ਦੇ ਉੱਤੇ ਉਹ ਵਾਹਵਾ ਘਿਰੇ ਨੇ। ਕਿਉਂਕਿ ਇੱਕ ਤਾਂ ਜਿਹੜਾ ਸਵਾਲ ਹੈਗਾ ਨਾ ਕਿ ਜਦੋਂ ਸੁਖਬੀਰ ਬਾਦਲ ਹੋਰਾਂ ਨੇ ਸ਼ੁਰੂ ਕੀਤਾ ਸੀਗਾ ਕਿ ਦੂਜੇ ਸੂਬਿਆਂ ਤੋਂ ਲਿਆ ਕੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਜੀ ਮੁਲਾਜ਼ਮ ਜਿਹੜੇ ਭਰਤੀ ਕੀਤੇ ਜਾਣ ਲੱਗੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸ ਪ੍ਰੈਕਟਿਸ ਨੂੰ ਅੱਗੋਂ ਜਾਰੀ ਰੱਖਿਆ। ਸਵਾਲ ਇਹ ਉੱਠਦਾ ਸੀਗਾ ਕਿ ਪੰਜਾਬ ਕਿਉਂ ਨਹੀਂ, ਪੰਜਾਬੀ ਕਿਉਂ ਨਹੀਂ ਇਹਦੇ ਵਿੱਚ? ਕੀ ਪੰਜਾਬ ਦੇ ਵਿੱਚ ਹੈ ਨਹੀਂ ਗੇ ਜਿਨ੍ਹਾਂ ਨੂੰ ਭਰਤੀ ਕੀਤਾ ਜਾ ਸਕੇ ਨੌਜਵਾਨ? ਉਸੇ ਤਰ੍ਹਾਂ ਦਾ ਇਹ ਮਾਮਲਾ, ਜਿਹੜੀਆਂ ਪੰਜਾਬ ਦੇ ਵਿੱਚ ਬੱਸਾਂ ਨੂੰ ਬਾਡੀਆਂ ਲਾਈਆਂ ਜਾਂਦੀਆਂ ਨੇ ਜੀ, ਉਹ ਬੜੇ ਸਾਰੇ ਥਾਵਾਂ ਤੇ ਲਾਈਆਂ ਜਾਂਦੀਆਂ ਨੇ। ਇਹਨਾਂ ਦੇ ਵਿੱਚੋਂ ਭਦੌੜ ਬੜਾ ਫੇਮਸ ਹੈ ਔਰ ਫਤਿਹਗੜ੍ਹ ਸਾਹਿਬ ਬੜਾ ਫੇਮਸ ਹੈ। ਇੱਥੋਂ ਛੱਡ ਕੇ ਇਹਨਾਂ ਨੂੰ ਜਿਹੜਾ ਉਹ ਰਾਜਸਥਾਨ ਦੇ ਵਿੱਚ ਕਿਉਂ ਲਿਜਾਇਆ ਗਿਆ? ਕੋਈ ਨਾ ਕੋਈ ਕਾਰਨ ਤਾਂ ਜਿਹੜਾ ਉਹਦੇ ਪਿੱਛੇ ਹੋਊਗਾ। ਔਰ ਇਹਦੀ ਜਿਹੜੀ RTI ਜਾਣਕਾਰੀ ਮਿਲੀ ਉਹਦੇ ਤੋਂ ਰਾਜਾ ਵੜਿੰਗ ਘਿਰ ਗਏ ਇਸ ਮਸਲੇ ਦੇ ਉੱਤੇ। ਕਿਉਂਕਿ ਇਹ ਜਿਹੜਾ ਮਾਮਲਾ ਹੈ ਕੋਈ 30 ਕਰੋੜ ਰੁਪਈਏ ਦਾ ਕਿਹਾ ਜਾ ਰਿਹਾ, 30 ਕਰੋੜ ਰੁਪਈਏ ਦਾ ਘਪਲਾ ਜੀ ਹੋਇਆ। ਜਿਹੜਾ ਇਹ ਆ ਕਿ ਦੋ ਕੰਪਨੀਆਂ ਜਿਹੜੀਆਂ ਇੱਥੋਂ ਭਦੌੜ ਦੀਆਂ ਨੇ ਉਹਨਾਂ ਨੇ ਵੀ ਟੈਂਡਰ ਜਿਹੜੇ ਉਹ ਕੀਤੇ ਸੀਗੇ। ਔਰ ਇੱਕ ਜਿਹੜੀ ਇਹਨਾਂ ਨੇ ਜਿਹੜੀ ਹਰਗੋਬਿੰਦ ਕੋਚ ਤੇ ਗੋਬਿੰਦ ਕੋਚ, ਹਰਗੋਬਿੰਦ ਕੋਚ ਜਿਹੜੀ ਆ ਉਹ 8 ਕਰੋੜ ਤੇ 40 ਲੱਖ ਰੁਪਈਏ ਤੇ ਜਿਹੜੀ ਗੋਬਿੰਦ ਕੋਚ ਆ ਉਹਨੇ 8 ਲੱਖ 25 ਲੱਖ ਰੁਪਏ ਦੀ ਕੋਟੇਸ਼ਨ ਜਿਹੜੀ ਉਹ ਦਿੱਤੀ ਸੀ ਔਰ 10 ਸਾਲਾਂ ਦੀ ਗਾਰੰਟੀ ਦੇ ਨਾਲ। ਇਹਦੇ ਬਾਵਜੂਦ ਇਹ ਜਿਹੜੀ ਭੇਜ ਦਿੱਤੀ ਗਈ ਰਾਜਸਥਾਨ, ਜਿੱਥੋਂ ਇਹ ਲੱਗੀ ਜੀ 11,98,000 ਤੇ 840 ਰੁਪਈਏ। ਮਤਲਬ ਕਿ 3 ਤੋਂ 4 ਲੱਖ ਰੁਪਈਆ, ਜਿਹੜਾ 4 ਲੱਖ ਰੁਪਈਆ ਆਲਮੋਸਟ ਪਰ ਬੱਸ ਦੇ ਉੱਤੇ ਜ਼ਿਆਦਾ ਖਰਚ ਕੀਤਾ ਗਿਆ। ਕੁੱਲ 100 ਕਰੋੜ ਤੇ 80 ਲੱਖ ਰੁਪਈਆ ਖਰਚ ਕੀਤਾ ਗਿਆ। ਜਿਹੜੀਆਂ ਬੱਸਾਂ ਸੀਗੀਆਂ ਰਾਜਸਥਾਨ ਲਿਜਾਣ ਦੇ ਵਾਸਤੇ ਤੇ ਉੱਥੋਂ ਲਿਆਉਣ ਦੇ ਵਾਸਤੇ 1.5 ਕਰੋੜ ਦਾ ਡੀਜ਼ਲ ਜਿਹੜਾ ਉਹ ਖਰਚਿਆ ਗਿਆ। ਹੁਣ 1.5 ਕਰੋੜ ਦਾ ਡੀਜ਼ਲ ਕਿਵੇਂ ਲੱਗ ਗਿਆ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਸਵਾਲ ਹੈ। ਇਹ ਜਿਨ੍ਹਾਂ ਨੇ RTI ਕਢਾਈ ਆ ਉਹ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਵੀ ਬੱਸਾਂ ਦੀ ਬਾਡੀ ਜਿਹੜੀ ਆ ਉਹ ਇੱਥੋਂ ਭਦੌੜ ਤੋਂ ਲੱਗਦੀ ਰਹੀ ਆ। ਫਿਰ ਇਹ ਰਾਜਾ ਵੜਿੰਗ ਹੁਰੀ ਇਹਨੂੰ ਕਿਉਂ ਲੈ ਕੇ ਗਏ ਰਾਜਸਥਾਨ ਦੇ ਵਿੱਚ? ਜਿਹੜੇ ਰਾਜਾ ਵੜਿੰਗ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਉਹ ਕਿਸੇ ਵੀ ਜਾਂਚ ਦੇ ਵਾਸਤੇ ਤਿਆਰ ਨੇ ਤੇ ਹਰ ਰਡਾਰ ਝੱਲਣ ਦੇ ਵਾਸਤੇ ਤਿਆਰ ਆ। ਉਹ ਕਹਿੰਦੇ ਰਾਜਨੀਤਿਕ ਬਦਲਾਖੋਰੀ ਆ ਤੇ ਸਿਰਫ ਜਿਹੜੇ ਸਾਬਕਾ ਮੰਤਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਔਰ ਇੱਕ ਜਿਹੜਾ ਤਰਕ ਉਹ ਦਿੰਦੇ ਆ ਉਹ ਬੜਾ ਅਜੀਬ ਹੈ। ਕਹਿੰਦੇ 99% ਕੰਮ ਤਾਂ ਅਫਸਰ ਕਰਦੇ ਆ, ਇਹ ਅਫਸਰਾਂ ਦੀ ਪੁੱਛਗਿੱਛ ਹੋਣੀ ਚਾਹੀਦੀ ਆ, ਨਾ ਕਿ ਮੰਤਰੀ ਦੀ ਜਾਂ ਰਾਜਨੀਤਿਕਾਂ ਦੀ। ਫਿਰ ਸਵਾਲ ਇਹ ਆ ਕਿ ਅਫਸਰਾਂ ਨੂੰ ਦੇ ਦਿਓ ਸਰਕਾਰ ਚਲਾਉਣ ਨੂੰ, ਫਿਰ ਚੋਣਾਂ ਵਗੈਰਾ ਕਿਉਂ ਕਰਵਾਈਆਂ ਜਾਂਦੀਆਂ ਨੇ, ਸਰਕਾਰਾਂ ਕਿਉਂ ਬਣਾਈਆਂ ਜਾਂਦੀਆਂ ਨੇ ਜੀ? ਅਫਸਰਾਂ ਦੀ ਮਿਲੀ ਭੁਗਤ ਹੋਊਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਅਫਸਰਾਂ ਦੀ ਮਿਲੀ ਭੁਗਤ ਆਪਣੇ ਤੌਰ ਤੇ ਥੋੜੀ ਹੋ ਸਕਦੀ ਹੈ। ਉਹ ਹਿੱਸਾ ਪੱਤੀ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਚੱਲਦਾ। ਮਾਮਲਾ 30 ਕਰੋੜ ਦਾ ਹੈ। ਔਰ ਆਪਾਂ ਅਕਸਰ ਜਿਹੜੇ ਕਰਜ਼ੇ ਦੀ ਗੱਲ ਕਰਦੇ ਆ ਨਾ, ਜਿਹੜਾ ਕਰਜ਼ਾ
ਚੜਦਾ ਉਹ ਕਿੱਥੋਂ ਜਿਹੜਾ ਉਹ ਚੜਦਾ। ਜੇ 30 ਕਰੋੜ ਰੁਪਈਆ ਵੱਧ ਖਰਚਿਆ ਗਿਆ, 30.25 ਕਰੋੜ ਰੁਪਈਆ, ਹਾਂਜੀ ਤੇ ਕੀ ਇਹ ਸੇਵ ਨਹੀਂ ਸੀ ਕੀਤਾ ਜਾ ਸਕਦਾ ਜੀ? ਔਰ ਦੂਜਾ ਮੰਨ ਲਓ, ਮੈਂ ਸਮਝਦਾ ਹਾਂ ਕਿ ਜੇ ਇੰਨੇ ਹੀ ਪੈਸੇ ਦੇ ਵਿੱਚ ਇਹ ਕੰਮ ਇੱਥੋਂ ਪੰਜਾਬ ਤੋਂ ਕਰਾਇਆ ਜਾਂਦਾ, ਭਦੌੜ ਤੋਂ ਕਰਾਇਆ ਜਾਂਦਾ, ਫਤਿਹਗੜ੍ਹ ਸਾਹਿਬ ਤੋਂ ਕਰਾਇਆ ਜਾਂਦਾ, ਜਾਂ ਕਿਤੋਂ ਹੋਰ ਕੋਟੇਸ਼ਨ ਲੈ ਕੇ ਕਰਾਇਆ ਜਾਂਦਾ, ਹਾਂਜੀ ਉਹ ਪੈਸਾ ਪੰਜਾਬ ਦੇ ਵਿੱਚ ਰਹਿੰਦਾ ਔਰ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ, ਜਿਹੜੇ ਕਾਰੀਗਰ ਨੇ, ਉਹਨਾਂ ਨੂੰ ਕੰਮ ਮਿਲਦਾ। ਕਿੰਨੇ ਲੋਕਾਂ ਨੂੰ ਕੰਮ ਮਿਲਦਾ ਹੈ? ਇੱਥੇ ਕਿਉਂ ਨਹੀਂ ਉਹ ਜਿਹੜਾ ਉਹ ਕਰਵਾਇਆ ਗਿਆ? ਇਹ ਗੱਲ, ਸਵਾਲ ਇਹ ਆ ਕਿ ਇਹ ਪੰਜਾਬ ਪ੍ਰਤੀ ਇਹ ਲੋਕ ਕਦੋਂ ਜਿਹੜਾ ਉਹ ਸੁਹਿਰਦ ਹੋਣਗੇ? ਕੋਈ ਚੀਜ਼ ਆ ਆਪਣੇ ਜਿਹੜਾ ਉਹ ਵੇਖਦਿਆਂ ਹੋਇਆ ਤਜਰਬਾ ਭੱਜਦੇ ਨੇ ਦੂਜੇ ਪਾਸੇ ਵੱਲ ਨੂੰ। ਜਿਵੇਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਜੇ ਲੋੜ ਆ ਜਿਹੜੀ ਸਿਕਿਉਰਿਟੀ ਦੀ ਮੁੱਖ ਮੰਤਰੀ ਦੀ, ਉਹਦੇ ਵਾਸਤੇ ਵੀ ਜਿਹੜਾ ਉਹ ਬਾਹਰ ਜਾ ਰਿਹਾ, ਦੂਜੇ ਸੂਬਿਆਂ ਤੋਂ ਲਿਆਂਦਾ ਜਾ ਰਿਹਾ ਜੀ। ਇਹੀ ਗੱਲ ਓਪੀ ਸੋਨੀ ਕਹਿ ਰਹੇ ਆ। ਪਨੂ ਸਾਹਿਬ ਗੱਲ ਸਮਝੋ ਬਾਹਰ ਆ। ਉਹ ਕਹਿੰਦੇ ਵੀ ਅਫਸਰ ਜਿਹੜੇ ਆ ਸਰਕਾਰ ਨੂੰ ਘਪਲੇ ਸੰਬੰਧੀ ਗੁੰਮਰਾਹ ਕਰ ਰਹੇ ਆ। ਓਪੀ ਸੋਨੀ ਦੇ ਉੱਤੇ ਵੀ ਘਪਲੇ ਦੇ ਦੋਸ਼ ਜਿਹੜੇ ਲੱਗ ਰਹੇ ਆ ਨਾ ਜੀ ਜੀ। ਸਵਾਲ ਹੀ ਅਸਲ ਦੇ ਵਿੱਚ ਜਿਹੜਾ ਨਾ, ਜਿਹੜੀ ਕਰਪਸ਼ਨ ਬਹੁਤੀ ਫੜੀ ਨਹੀਂ ਜਾਂਦੀ, ਹਾਂਜੀ, ਉਹ ਇਸੇ ਕਰਕੇ ਨਹੀਂ ਫੜੀ ਜਾਂਦੀ। ਇਹ ਕਰਦੇ ਕੀ ਨੇ ਜੀ, ਮੋਸਟਲੀ ਜਿਹੜੇ ਉਹ ਅਫਸਰਾਂ ਦੇ ਰਾਹੀਂ ਹੀ ਘਪਲੇਬਾਜ਼ੀ ਜਿਹੜੀ ਆ ਉਹ ਹੁੰਦੀ ਹੈ। ਔਰ ਇਹ ਘਪਲੇ ਅਫਸਰਾਂ ਤੋਂ ਫਾਈਲਾਂ ਦੇ ਰਾਹੀਂ ਮੁੜ ਕੇ ਉਹ ਕਹਿੰਦੇ ਨੇ, ਦੇਖੋ ਜੀ ਸਾਨੂੰ ਕੀ ਪਤਾ, ਸਾਡੇ ਕੋਲੇ ਤਾਂ ਫਾਈਲ ਮੂਹਰੇ ਲਿਆ ਦਿੰਦੇ ਆ ਤੇ ਸਾਡੇ ਸਾਈਨ ਕਰਾ ਕੇ ਜਿਹੜਾ ਉਹ ਲੈ ਜਾਂਦੇ ਆ। ਇਹ ਉਹ ਨਹੀਂ ਹੁੰਦਾ ਜੀ, ਇਹ ਉਹ ਨਹੀਂ ਹੁੰਦਾ। ਕਿਸੇ ਅਫਸਰ ਦੀ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਕੋਈ ਉਹ ਘਪਲੇ ਵਾਲੀ ਫਾਈਲ ਚੁੱਪ ਕਰਕੇ ਕਿਸੇ ਮੰਤਰੀ ਤੋਂ ਸਾਈਨ ਕਰਾ ਦੇ। ਫਿਰ ਮੰਤਰੀ ਦੇ ਪੀਏ ਤੇ ਆਲੇ ਦੁਆਲੇ ਜਿਹੜੇ ਉਹਦੇ ਰਸ਼ ਪਿਆ ਰਹਿੰਦਾ, ਉਹ ਕਾਹਦੇ ਲਈ ਹੈ ਜੀ? ਕੀ ਉਹ ਚੈੱਕ ਨਹੀਂ ਕਰਦੇ ਇਹਨੂੰ? ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਨੇ ਪ੍ਰੈਸ ਕਾਨਫਰੰਸ ਕਰਕੇ ਸੈਨੀਟਾਈਜ਼ਰ ਦੀ ਖਰੀਦ ਤੇ ਆਯੁਸ਼ਮਾਨ ਭਾਰਤ ਬੀਮਾ ਦੇ ਵਿੱਚ ਲੱਗੇ ਦੋਸ਼ਾਂ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਬੇਦਾਗ ਰਾਜਨੀਤਿਕ ਕੈਰੀਅਰ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਰਚੀ ਗਈ ਉਹਨਾਂ ਦੇ। ਜੀ ਵੈਸੇ ਕਿੰਨੇ ਕੁ ਬੇਦਾਗ ਨੇ ਓਪੀ ਸੋਨੀ? ਮੈਂ ਤਾਂ ਕਹਿੰਦਾ ਜੀ, ਕੋਈ ਅੰਮ੍ਰਿਤਸਰ ਫੋਨ ਕਰ ਲਏ ਉਹਨਾਂ ਦੇ ਹਲਕੇ 'ਚ, ਲੋਕ ਦੱਸ ਦੇਣਗੇ। ਜੇ ਲੋਕ ਕਹਿ ਦੇਣ ਉਹ ਬੇਦਾਗ ਹੈ ਤੇ ਫਿਰ ਵਾਕਿਆ ਹੀ ਕੋਈ ਜਾਂਚ ਜਿਹੜੀ ਉਹ ਨਹੀਂ ਕਰਵਾਈ ਜਾਣੀ ਚਾਹੀਦੀ। ਓਪੀ ਸੋਨੀ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਦੇ ਨੇੜੇ ਤੇੜੇ ਕੰਮ ਕਰਨ ਵਾਲੇ ਜਿਹੜੇ ਅਧਿਕਾਰੀ ਨੇ, ਉਹ ਉਹਨਾਂ ਨੂੰ ਗੁੰਮਰਾਹ ਕਰ ਰਹੇ ਆ। ਔਰ ਇਹ ਅਫਸਰ ਪੂਰੇ ਤਰੀਕੇ ਨਾਲ ਗੈਰ ਪੇਸ਼ੇਵਰ, ਚਾਪਲੂਸ ਤੇ ਨਕਾਰੇ ਹੋਏ ਨੇ। ਇਹ ਓਪੀ ਸੋਨੀ ਕਹਿ ਰਹੇ ਨੇ ਅਫਸਰਾਂ ਨੂੰ। ਇਹਨਾਂ ਹੀ ਅਫਸਰਾਂ ਨਾਲ ਇਹ ਕੰਮ ਕਰਦੇ ਰਹੇ ਪਹਿਲਾਂ। ਇਹਨਾਂ ਨੂੰ ਪੁੱਛਣ ਵਾਲਾ ਇਹ ਹੋਵੇ ਕਿ ਕੀ ਤੁਸੀਂ ਇਹਨਾਂ ਗੈਰ ਪੇਸ਼ੇਵਰ, ਚਾਪਲੂਸ ਤੇ ਨਕਾਰੇ ਹੋਏ ਅਫਸਰਾਂ ਦੇ ਨਾਲ ਤੁਸੀਂ ਵੀ ਕੰਮ ਕਰਦੇ ਰਹੇ ਹੋ? ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰੀ ਦਸਤਾਵੇਜ਼ ਲੀਕ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਉਹ ਪਹਿਲਾਂ ਹੀ ਕਹਿ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸੀਐਮ ਨੂੰ ਸਿਹਤ ਵਿਭਾਗ ਦੇ ਇਸ ਤਰ੍ਹਾਂ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਪਿਛਲੇ 3 ਮਹੀਨਿਆਂ ਤੋਂ ਕੁਝ ਨਹੀਂ ਕਰ ਰਹੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿਹਤ ਵਿਭਾਗ ਨੇ ਸੈਨੀਟਾਈਜ਼ਰ 160 ਰੁਪਏ ਦੇ ਹਿਸਾਬ ਦੇ ਨਾਲ ਖਰੀਦੇ ਸੀਗੇ, ਜਿਹੜੇ ਕੰਟਰੈਕਟ ਦੇ ਰੇਟ ਦੀ ਸਪੈਸੀਫਿਕੇਸ਼ਨ ਕੰਟਰੋਲ ਆਫ ਸਟੋਰਸ ਉਦਯੋਗ ਵਿਭਾਗ ਨੇ ਕੀਤੀ ਸੀ। ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੈਲਥ ਵਰਕਰਸ ਤੇ ਡਾਕਟਰਾਂ ਦੇ ਲਈ ਤੀਜੀ ਲਹਿਰ ਦੇ ਮੱਦੇ ਨਜ਼ਰ ਪੂਰੇ ਪੰਜਾਬ ਦੇ ਵਿੱਚ 2.5 ਕਰੋੜ ਰੁਪਏ ਤੋਂ ਜ਼ਿਆਦਾ ਦੇ ਸੈਨੀਟਾਈਜ਼ਰ ਦੀ ਖਰੀਦ ਨਹੀਂ ਹੋਈ। ਇਹਦੇ ਵਿੱਚ 200 ਕਰੋੜ ਜਾਂ 500 ਕਰੋੜ ਰੁਪਏ ਦਾ ਜ਼ਿਕਰ ਜਿਹੜਾ ਹੋ ਰਿਹਾ, ਉਹ ਕਹਿੰਦੇ ਕਿ ਖਬਰਾਂ ਪੂਰੇ ਤਰੀਕੇ ਦੇ ਨਾਲ ਗਲਤ ਨੇ। ਜਿਹੜੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ SBI ਦੇ ਵੱਲੋਂ IMA ਦੇ ਜਿਹੜੇ ਵਿਚਾਰ ਨੁਮਾਇੰਦਿਆਂ ਦੇ ਨਾਲ ਕੀਤਾ ਜਾ ਰਿਹਾ, ਬੀਮਾ ਕੰਪਨੀ ਦੇ ਵੱਲੋਂ ਤੇ ਪ੍ਰਾਈਵੇਟ ਹਸਪੀਟਲਾਂ ਦੇ ਦਾਅਵੇ ਜਿਹੜੇ ਨੇ ਉਹਨੂੰ ਸੈਟਲ ਕਰਨ ਦੇ ਵਾਸਤੇ ਕੋਈ ਸਟੈਪ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ CMO ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਾਈਵੇਟ ਹਸਪੀਟਲਾਂ ਦੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨਾ ਬੰਦ ਕਰ ਦਿੱਤਾ ਸੀਗਾ। ਇਸੇ ਹੀ ਦਿਸ਼ਾ ਦੇ ਵਿੱਚ ਇਹ ਆਦੇਸ਼ ਜਿਹੜੇ ਉਹ ਵਾਪਸ ਲਏ ਗਏ ਸੀਗੇ। ਜੇ ਤੁਸੀਂ ਸੱਚੇ ਸੁੱਚੇ ਹੋ ਤੇ ਪਹਿਲਾਂ ਹੀ ਤੁਸੀਂ ਤਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੀ ਜਾਂਚ ਹੈ ਉਹ ਹੋ ਲੈਂਦੇ ਹੋ ਜੀ, ਫੇਰ ਪਤਾ ਲੱਗ ਜਾਊਗਾ ਕਿ ਕੌਣ ਕਿੱਥੇ ਆ। ਤੁਸੀਂ ਪ੍ਰੈਸ ਕਾਨਫਰੰਸਾਂ ਪਹਿਲਾਂ ਹੀ ਕਰਨੀਆਂ ਸ਼ੁਰੂ ਕਰਤੀਆਂ, ਪਹਿਲਾਂ ਹੀ ਇਹ ਦੱਸਣਾ ਸ਼ੁਰੂ ਕਰਤਾ ਕਿ ਉਹਨਾਂ ਦਾ ਕੈਰੀਅਰ ਬੇਦਾਗ ਹੈ। ਦਾਗੀ ਤਾਂ ਕਿਸੇ ਨੇ ਕਿਹਾ ਨਹੀਂ, ਅਜੇ ਤਾਂ ਨਹੀਂ ਕਿਹਾ ਕਿਸੇ ਨੇ ਦਾਗੀ, ਘੱਟੋ ਘੱਟ ਜਦੋਂ ਜਾਂਚ ਹੋਊਗੀ, ਜਦੋਂ ਕੁਝ ਚੀਜ਼ਾਂ ਸਾਹਮਣੇ ਆਉਣਗੀਆਂ, ਉਦੋਂ ਪਤਾ ਲੱਗ ਜਾਊਗਾ। ਉਂਝ ਵੈਸੇ ਚੰਗਾ ਹੁੰਦਾ ਜੇ ਉਹ ਜਿਹੜੀ 2.5 ਲੱਖ ਗੋਲੀ ਲੱਭੀ ਹੋਈ ਨਹੀਂ, ਉਹ ਕਿੱਥੇ ਗਈ, ਉਹਦਾ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸ ਦਿੰਦੇ। ਜੀ ਬਿਲਕੁਲ ਬਿਲਕੁਲ।
ਪਨੂ ਸਾਹਿਬ ਜਾਂਦੇ ਜਾਂਦੇ ਮਹਾਰਾਸ਼ਟਰ ਦੇ ਸਰਕਾਰ ਤੇ ਸਿਆਸੀ ਸੰਕਟ ਦੀ ਗੱਲ ਕਰ ਲਈਏ ਤੇ ਸ਼ਿਵ ਸੈਨਾ ਤਾਂ ਆਪੀ ਵਿੱਚ ਆ ਜਾਣੀ ਹੈ ਜੀ। ਦੇਖੋ ਦੋਨੋਂ ਹੀ ਹਾਲ ਦੀ ਘੜੀ ਤਾਂ ਜਾਂਦੀਆਂ ਦਿਸ ਰਹੀਆਂ ਨੇ। ਜੀ। ਦੇਖਦੇ ਹਾਂ ਕਿ ਜਿਹੜੀ ਇਹ ਅਸਲ ਕਹਾਣੀ ਕਿੱਧਰ ਨੂੰ ਜਾਂਦੀ ਆ। ਇੱਕ ਗੱਲ ਜ਼ਰੂਰ ਹੈ ਕਿ ਇਹਦੇ ਵਿੱਚ ਹੋਈ ਤਾਂ ਇੱਕ ਗੰਭੀਰ ਸਾਜ਼ਿਸ਼ ਹੈ ਜਿਹਦੇ ਵਿੱਚ ਇੰਟੈਲੀਜੈਂਸੀ ਮੁਕੰਮਲ ਰੂਪ ਦੇ ਵਿੱਚ ਫੇਲ ਹੋਈ ਆ। ਇੰਟੈਲੀਜੈਂਸੀ ਐਨਸੀਪੀ ਦੇ ਕੋਲੇ ਆ। ਜੀ। ਐਨਸੀਪੀ ਦਾ ਮਿਨਿਸਟਰ ਹੈ। ਕੀ ਇਹ ਜਾਣਬੁੱਝ ਕੇ ਹੋਣ ਦਿੱਤਾ ਗਿਆ ਸਾਰਾ ਕੁਝ? ਕਿਉਂਕਿ ਜਿਹੜੇ ਸ਼ਰਦ ਪਵਾਰ ਨੇ ਉਹ ਆਪਣੀ ਧੀ ਜਿਹੜੀ ਸੁਪ੍ਰਿਆ ਹੈ ਉਹਨੂੰ ਸੈਟਲ ਕਰਨਾ ਚਾਹੁੰਦੇ ਨੇ ਸਿਆਸਤ ਦੇ ਵਿੱਚ। ਜੀ। ਜਿਹੜੀ ਸ਼ਿਵ ਸੈਨਾ ਹੈ, ਜਿਹੜੇ ਸ਼ਿਵ ਸੈਨਾ ਦੇ ਜਿੱਤੇ ਵੀ ਨੇ ਵਿਧਾਨਕਾਰ, ਉਹ ਬਹੁਤੇ ਉਹ ਨੇ ਜਿਹੜੇ ਐਨਸੀਪੀ ਦੇ ਮੁਕਾਬਲੇ ਦੇ ਵਿੱਚ ਜਿੱਤੇ ਨੇ। ਮਤਲਬ ਕਿ ਐਨਸੀਪੀ ਦੇ ਉਮੀਦਵਾਰਾਂ ਨੂੰ ਉਹਨਾਂ ਨੇ ਹਰਾਇਆ। ਉਹ ਗੱਲ ਬਾਅਦ ਵਾਲੀ ਹੈ ਕਿ ਬਾਅਦ ਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਗਿਆ। ਹੁਣ ਜੇ ਸ਼ਿਵ ਸੈਨਾ ਮਹਾਰਾਸ਼ਟਰ ਦੇ ਪਰਦੇ ਤੋਂ ਗਾਇਬ ਹੁੰਦੀ ਆ ਜਾਂ ਮੁੰਬਈ ਤੋਂ ਜਿਹੜੀ ਉਹ ਗਾਇਬ ਹੁੰਦੀ ਆ ਤੇ ਇਹਦਾ ਫਾਇਦਾ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਹੋਣਾ, ਉੱਥੇ ਐਨਸੀਪੀ ਨੂੰ ਵੀ ਇਹਦਾ ਫਾਇਦਾ ਹੋਣਾ। ਕੋਈ ਨਾ ਕੋਈ ਕਹਾਣੀ ਤਾਂ ਅੰਦਰ ਖਾਤੇ ਚੱਲ ਰਹੀ ਆ। ਸ਼ਰਦ ਪਵਾਰ ਤੇ ਨਰਿੰਦਰ ਮੋਦੀ ਹੋਰਾਂ ਦੀ ਆਪਸੀ ਦੋਸਤੀ ਕਿਸੇ ਤੋਂ ਲੁਕੀ ਛਿਪੀ ਨਹੀਂ ਜੀ। ਮਹਾਰਾਸ਼ਟਰ ਦੇ ਵਿੱਚ ਜਿਹੜੇ ਮੌਨਸੂਨ ਦੇ ਬੱਦਲਾਂ ਦੇ ਨਾਲ ਨਾਲ ਸਰਕਾਰ ਦੇ ਉੱਤੇ ਵੀ ਜਿਹੜੇ ਆ ਉਹ ਸੰਕਟ ਦੇ ਬੱਦਲ ਸੰਘਣੇ ਹੋਏ ਪਏ ਆ। ਗੁਹਾਟੀ ਦੇ ਵਿੱਚ ਮੌਜੂਦ ਬਾਗੀ ਨੇਤਾ ਏਕਨਾਥ ਸ਼ਿੰਦੇ ਦੇ ਨਾਲ ਸ਼ਿਵ ਸੈਨਾ ਵਿਧਾਇਕਾਂ ਦੀ ਜਿਹੜੀ ਗਿਣਤੀ ਆ ਉਹ 38 ਹੋ ਗਈ ਆ, ਜਿਹੜੀ ਕਿ 2/3 ਤੋਂ ਜ਼ਿਆਦਾ ਹੈ। ਸ਼ਿੰਦੇ ਨੇ ਸ਼ਿਵ ਸੈਨਾ ਦੇ 55 ਦੇ ਵਿੱਚੋਂ 40 ਤੇ 12 ਆਜ਼ਾਦ ਦੇ ਸਮਰਥਨ ਦਾ ਦਾਅਵਾ ਕੀਤਾ। ਇਹਦੇ ਬਾਵਜੂਦ ਉਹ ਮੁੰਬਈ ਨਹੀਂ ਆ ਰਹੇ। ਇਹ ਕਿਹਾ ਜਾ ਰਿਹਾ ਹੈ ਕਿ ਮੁੰਬਈ ਦੀਆਂ ਸੜਕਾਂ ਦੇ ਉੱਤੇ ਸ਼ਿਵ ਸੈਨਾ ਦਾ ਜਾਂ ਠਾਕਰੇ ਪਰਿਵਾਰ ਦਾ ਅਜੇ ਵੀ ਕੰਟਰੋਲ ਹੈ। ਜਿਹੜੇ ਠਾਕਰੇ ਪਰਿਵਾਰ ਦੇ ਨਾਲ ਕਮਿਟਡ ਸ਼ਿਵ ਸੈਨਿਕ ਨੇ, ਉਹਨਾਂ ਨੇ ਇਹ ਜਿਹੜੇ ਬਾਗੀ ਨੇ ਉਹਨਾਂ ਦੇ ਪੋਸਟਰਾਂ ਵਗੈਰਾ ਦੀ ਤੋੜ ਭੰਨ ਕੀਤੀ ਹੈ। ਕਿਤੇ ਨਾ ਕਿਤੇ ਏਕਨਾਥ ਸ਼ਿੰਦੇ ਇਸ ਗੱਲ ਨੂੰ ਲੈ ਕੇ ਡਰਿਆ ਹੋਇਆ ਕਿ ਜੇ ਉਹ ਮੁੰਬਈ ਆਇਆ ਤੇ ਇਹ ਸ਼ਿਵ ਸੈਨਿਕ ਉਹਨਾਂ ਦੇ ਉੱਤੇ ਹਮਲੇ ਕਰਨਗੇ। ਇਹ ਵੀ ਇੱਕ ਵਾਰੀ ਖਬਰਾਂ ਆ ਗਈਆਂ ਕਿ ਉਹ ਹੋਟਲ ਤੋਂ ਚੱਲ ਪਿਆ ਤੇ ਮੁੰਬਈ ਆ ਰਿਹਾ, ਪਰ ਕੁਝ ਘੰਟਿਆਂ ਤੋਂ ਬਾਅਦ ਉਹ ਦੁਬਾਰਾ ਹੋਟਲ ਵਾਪਸ ਚਲੇ ਗਿਆ। ਸ਼ਾਇਦ ਉਹਦੇ ਦੌਰਾਨ ਇਹ ਖਬਰਾਂ ਆ ਗਈਆਂ ਕਿ ਸ਼ਿਵ ਸੈਨਿਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਉਤਰ ਆਏ ਨੇ। ਕਿਹਾ ਜਾ ਰਿਹਾ ਕਿ ਠਾਕਰੇ ਪਰਿਵਾਰ ਨੇ ਸ਼ਿਵ ਸੈਨਿਕਾਂ ਨੂੰ ਸੜਕਾਂ ਦੇ ਉੱਤੇ ਆ ਕੇ ਮੁਕਾਬਲਾ ਕਰਨ ਦੇ ਵਾਸਤੇ ਸੱਦਾ ਜਿਹੜਾ ਉਹ ਦਿੱਤਾ। ਸ਼ਿੰਦੇ ਦੇ ਮੁੰਬਈ ਨਾ ਪਰਤਣ ਦੇ ਪਿੱਛੇ ਕਾਨੂੰਨੀ ਦਾਅ ਪੇਚ ਜਿਹੜਾ ਉਹ ਦੱਸਿਆ ਜਾ ਰਿਹਾ। ਸ਼ਿਵ ਸੈਨਾ ਨੇ ਸ਼ਿੰਦੇ ਸਣੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਵਾਸਤੇ ਡਿਪਟੀ ਸਪੀਕਰ ਨੂੰ ਚਿੱਠੀ ਜਿਹੜੀ ਆ ਉਹ ਲਿਖ ਦਿੱਤੀ ਹੈ। ਜੇ ਇਹ 16 ਵਿਧਾਇਕ ਅਯੋਗ ਕਰਾਰ ਦੇ ਦਿੱਤੇ ਜਾਂਦੇ ਨੇ ਡਿਪਟੀ ਸਪੀਕਰ ਦੇ ਵੱਲੋਂ, ਤੇ ਫਿਰ ਇੱਕ ਨਵਾਂ ਸੰਵਿਧਾਨਕ ਸੰਕਟ ਜਿਹੜਾ ਉਹ ਸ਼ੁਰੂ ਹੋ ਜਾਊਗਾ। ਉਧਵ ਠਾਕਰੇ ਨੇ ਜਿਹੜਾ ਕਿ ਬੈਕਫੁੱਟ ਤੇ ਆਇਆ, ਉਹਨੇ ਇਹ ਗੱਲ ਕਹੀ ਆ ਕਿ ਉਹਨੇ ਜਿਹੜਾ ਮੁੱਖ ਮੰਤਰੀ ਦਾ ਨਿਵਾਸ ਹੈ ਉਹ ਛੱਡਿਆ, ਇੱਛਾ ਸ਼ਕਤੀ ਨਹੀਂ ਛੱਡੀ। ਜੀ ਵਾਹ। ਕਿਉਂਕਿ ਜਿਵੇਂ ਡਿਫੈਂਸਿਵ ਹੋ ਕੇ ਉਹਨੇ ਗੱਲ ਕੀਤੀ ਸੀ, ਉਸ ਦਿਨ ਤੋਂ ਉਹਦੀ ਆਲੋਚਨਾ ਹੋ ਰਹੀ ਸੀ ਕਿ ਉਹਨੂੰ ਅਫੈਂਸਿਵ ਹੋਣਾ ਚਾਹੀਦਾ ਹੈ, ਕਿਉਂਕਿ ਬਾਲ ਠਾਕਰੇ ਬਹੁਤ ਅਫੈਂਸਿਵ ਟਾਈਪ ਦੀ ਰਾਜਨੀਤੀ ਕਰਦਾ ਸੀ। ਪਰ ਇਹਦਾ ਇੱਕ ਪੱਖ ਇਹ ਵੀ ਆ ਕਿ ਜਦੋਂ ਜਦੋਂ ਜਿੱਥੇ ਜਿੱਥੇ ਪਰਿਵਾਰ ਭਾਰੂ ਹੋ ਗਿਆ, ਉੱਥੇ ਉੱਥੇ ਉਹ ਸਿਆਸੀ ਪਾਰਟੀ ਜਿਹੜੀ ਹੈ ਜੀ ਉਹ ਅਕਸਰ ਮਾਰ ਖਾ ਗਈ। ਇਹਦੇ ਵਿੱਚ ਹਰਿਆਣੇ ਦੀ ਨਹਿਲੋ ਚੌਟਾਲਾ ਪਰਿਵਾਰ ਕਿਹਾ ਜਾ ਸਕਦਾ, ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਕਿਹਾ ਜਾ ਸਕਦਾ, ਨੈਸ਼ਨਲ ਲੈਵਲ ਦੇ ਉੱਤੇ ਦੇਖਣਾ ਹੋਵੇ ਤੇ ਕਾਂਗਰਸ ਵੀ ਕਹੀ ਜਾ ਸਕਦੀ ਹੈ। ਬਾਲ ਠਾਕਰੇ ਜਿਹੜੇ ਸੀ ਉਹ ਕਿਸੇ ਨਾ ਕਿਸੇ ਸ਼ਿਵ ਸੈਨਿਕ ਨੂੰ ਮੂਹਰੇ ਲਾ ਕੇ ਆਪ ਕਿੰਗ ਮੇਕਰ ਦੇ ਤੌਰ ਦੇ ਉੱਤੇ ਬੈਠੇ ਰਹਿੰਦੇ ਸੀ। ਪਰ ਉਧਵ ਠਾਕਰੇ ਆਪ ਜਦੋਂ ਮੁੱਖ ਮੰਤਰੀ ਬਣ ਗਿਆ, ਕਹਾਣੀ ਉੱਥੋਂ ਖਰਾਬ ਹੋਣੀ ਸ਼ੁਰੂ ਹੋਈ ਸੀ। ਜੀ 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 ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਮਿਹਰਬਾਨੀ। ਥੈਂਕ ਯੂ ਪ੍ਰਵੀਨ ਜੀ ਜੀ। ਇਹ ਸਨ ਆਪਣੇ ਨਾਲ ਬਲਤੇਜ ਪਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।